अस्सलाम वालेकुम। उम्मीद है सारे खरीत नाल होवोगे। चैनल ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਵੀ ਕਰੋ। ਅਸੀਂ ਗੱਲ ਸ਼ੁਰੂ ਕੀਤੀ ਸੀ ਰਾਜਾ ਦਾਹਰ ਤੇ ਮੁਹੰਮਦ ਤੇ ਉਹਦੇ ਵਿੱਚੋਂ ਜੇ ਸੀ ਨਾ ਜਿਹੜਾ ਭੱਜ ਗਿਆ ਸੀ। ਰਾਜਾ ਦਾਹਰ ਜਿਹੜਾ ਹੈ ਉਹ ਮਰ ਗਿਆ ਸੀ ਤੇ ਜਦੋਂ ਜੇ ਸੀ ਨਾ ਭੱਜ ਕੇ ਗਿਆ ਬਰਹਮਨਾਬਾਦ ਭੱਜ ਗਿਆ। ਰਾਹ ਵਿੱਚ ਦੋ ਕਿਲੇ ਸਨ। ਇੱਕ ਕਿਲਾ ਸੀ ਬਹਿਰੋਜ਼ ਤੇ ਦੂਸਰਾ ਹੈਗਾ ਸੀ ਦਹਿਲੀਆ। ਇਹ ਦੋ ਕਿਲੇ ਸਨ। ਇੱਥੇ ਉਹਨੇ ਫੌਜਾਂ ਦੀ ਜਿਹੜੀ ਇਹ ਤਰਤੀਬ ਲਾਈ। ਕੁਛ ਕਹਿੰਦੇ ਨੇ ਕਿ ਬਹਿਰੋਰ ਦੇ ਵਿੱਚ ਉਹਨੇ 16,000 ਦਾ ਲਸ਼ਕਰ ਤੇ ਦਹਿਲੀਆ ਦੇ ਵਿੱਚ 10,000 ਦਾ। ਉਸ ਤੋਂ ਬਾਅਦ ਉਹ ਆਪ ਚਲਾ ਗਿਆ ਬਰਹਮਨਾਬਾਦ। ਉੱਥੇ ਜਾ ਕੇ ਉਹਨੇ ਲਾਗੇ ਚਾਗੇ ਦੇ ਜਿਹੜੇ ਰਾਜੇ ਦਾ ਆਪਣਾ ਭਰਾ ਜਿਹੜਾ ਰੋਡ ਦਾ ਹੁਕਮਰਾਨ ਸੀ, ਚਾਚੇ ਦੇ ਮੁੰਡੇ ਨੂੰ, ਆਪਣੇ ਇੱਕ ਮਾਮੇ ਨੂੰ ਉਹਨੇ ਖੱਤ ਲਿਖਿਆ। ਉਹਨੇ ਕਿਹਾ ਆ ਜਾਓ ਬਚਾ ਲਓ ਸਾਨੂੰ, ਲੁੱਟੇ ਗਏ ਆ। ਨਾਲ ਉਹਨੇ ਆਪਣਿਆਂ ਲੋਕਾਂ ਕੋਲੋਂ ਰਾਜੇ ਦਾਹਰ ਦੀ ਮੌਤ ਜਿਹੜੀ ਉਹ ਕਿੱਸਾ ਆਮ ਨਹੀਂ ਹੋਇਆ ਇਹਦੀ ਹਜੇ ਤੱਕ ਕਿ ਜੀ ਉਹਨੇ ਕਿਹਾ ਜੀ ਰਾਜਾ ਦਾਹਰ ਜਿਹੜਾ ਵੀ ਉਹ ਜਿਹੜਾ ਸਹਿਰਾ ਪਾਰ ਕਰਕੇ ਉੱਥੇ ਦੇ ਰਾਜਿਆਂ ਤੇ ਮਹਾਰਾਜਿਆਂ ਕੋਲੋਂ ਜਿਹੜਾ ਮਦਦ ਲੈਣ ਗਿਆ ਮੁਸਲਮਾਨਾਂ ਦੇ ਖਿਲਾਫ। ਲਿਹਾਜ਼ਾ ਅਸੀਂ ਬਰਹਮਨਾਬਾਦ ਤੇ ਮਹਾਰਾਜਾ ਦਾਹਰ ਜਿਹੜਾ ਉਹ ਆਪ ਇੱਥੇ। ਹੁਣ ਮੁਹੰਮਦ ਬਿਨ ਕਾਸਮ ਉਹਨੇ ਰੁਖ ਕੀਤਾ ਬਰਹਮਨਾਬਾਦ ਵੱਲ। ਰਾਹ ਚ ਜਸੂਸਾਂ ਨੇ ਇਹ ਦੱਸਿਆ ਕਿ ਜੀ ਜਿਹੜਾ ਵੇ ਬਹਿਰੋਰ ਉੱਥੇ ਜਿਹੜਾ ਬੜੀ ਵੱਡੀ ਫੌਜ ਹੈ ਜੇ ਸੀਨਾ ਦੀ ਤੇ ਨਾਲ ਜਿਹੜਾ ਦਹਿਲੀਆ ਉੱਥੇ ਬਜਾਏ ਇਸ ਦੇ ਕਿ ਸਿੱਧਾ ਬਰਹਮਨਾਬਾਦ ਜਾਓ ਤੁਸੀਂ ਇਹ ਦੋ ਜਿਹੜੇ ਕਿਲੇ ਨੇ ਇਹਨਾਂ ਨੂੰ ਪਹਿਲਾਂ ਜਿਹੜਾ ਵੇਖ ਲਵੋ। ਇੱਕ ਉਹਦੇ ਤੇ ਸਲਾਹ ਮਸ਼ੂਰਾ ਆਇਆ। ਮੁਹੰਮਦ ਬਿਨ ਕਾਸਮ ਨੇ ਜਿਹੜਾ ਵੇ ਖੁੱਤ ਲਿਖਿਆ ਹਜਾਜ ਬਿਨ ਯੂਸਫ ਨੂੰ। ਉਹਨੇ ਹਾਲਾਤ ਦੱਸੇ ਜੀ ਇਹ ਮਾਮਲਾ ਹੈ, ਦੱਸੋ ਹੁਣ ਅਸੀਂ ਕਿੱਦਾਂ। ਮੁਹੰਮਦ ਬਿਨ ਕਾਸਮ ਨੇ ਜਿਹੜਾ ਵੇ ਰੁਖ ਕੀਤਾ ਬਹਿਰੋਰ ਦਾ। ਬਹਿਰੋਰ ਜਾ ਕੇ ਸ਼ਹਿਰ ਦਾ ਮੁਹਾਸਰਾ। ਹੁਣ ਸ਼ਹਿਰ ਵਿੱਚੋਂ ਕੁਝ ਲੋਕ ਬਾਹਰ ਆਉਂਦੇ ਸੀ, ਸਿਪਾਹੀ ਜਿਹੜੇ ਨੇ 100-200 ਸਿਪਾਹੀ ਬਾਹਰ ਆਉਂਦੇ ਸੀ। ਮੁਸਲਮਾਨਾਂ ਦੇ ਤੀਰ ਤੂਰ ਸੁੱਟਦੇ ਸੀ, ਮਾੜਾ ਮੋਟੀ ਝੜਪ ਹੁੰਦੀ ਸੀ ਛੋਟੀ ਮੋਟੀ, ਤੇ ਉਹ ਵਾਪਸ ਚਲੇ ਜਾਂਦੇ ਸਨ ਕਿਲੇ ਦੇ ਅੰਦਰ। ਇਸ ਤਰ੍ਹਾਂ ਜਿਹੜੀ ਇਹ ਲੁਕਣ ਮੀਟੀ ਹੁੰਦੀ ਰਹੀ। ਚੌਥੇ ਜਾਂ ਪੰਜਵੇਂ ਦਿਨ ਪੂਰੀ ਫੌਜ ਜਿਹੜੀ ਹੈ ਬਹਿਰੋਰ ਦੀ ਉਹ ਬਾਹਰ ਆਈ। ਸਵੇਰ ਦੇ ਟਾਈਮ ਜਦੋਂ ਬਾਹਰ ਆਈ, ਮੁਸਲਮਾਨ ਜਿਹੜੇ ਨੇ ਉਹਨਾਂ ਨੇ ਵੇਖਿਆ ਉਹ ਤਿਆਰੀ ਵਾਸਤੇ ਸਾਹਮਣੇ ਆਏ। ਜੰਗ ਹੋਈ, ਖੂਨ ਰੇਜ਼ ਝੜਪ ਹੋਈ, ਬੜਾ ਖੂਨ ਸ਼ੂਨ ਹੋ ਗਿਆ। ਇੱਧਰੋਂ ਉੱਧਰੋਂ ਬੜੇ ਬੰਦੇ ਡਿੱਗੇ। ਉਹ ਉਹਨਾਂ ਨੇ ਵੇਖਿਆ ਕਿ ਅਸੀਂ ਤਾਂ ਹੁਣ ਹਾਰਨ ਦੇ ਹਾਂ। ਉਹਨਾਂ ਨੇ ਵਾਪਸ ਜਿਹੜਾ ਪਿਛਲੇ ਪੈਰੀ ਜਿਹੜੀ ਦੌੜ ਲਾ ਦਿੱਤੀ ਤੇ ਉਹ ਚਲੇ ਗਏ ਕਿਲੇ ਦੇ ਵਿੱਚ। ਕਿਲੇ ਦੇ ਵਿੱਚ ਜਦੋਂ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਕਿਲਾ ਬੰਦ ਕਰ। ਪੰਜਵੇਂ ਦਿਨ ਜਿਹੜਾ ਮੁਹੰਮਦ ਬਿਨ ਕਾਸਮ ਨੇ ਆਪਣੀਆਂ ਮੰਜਨੀਕਾਂ ਜਿਹੜੀਆਂ ਸੀ ਉਹ ਪੱਥਰ ਸੁੱਟਣ ਵਾਲੀਆਂ ਲੱਕੜ ਦੀਆਂ, ਉਹਨਾਂ ਨੂੰ ਕਿਲੇ ਦੀਆਂ ਦੀਵਾਰਾਂ ਦੇ ਉੱਤੇ ਪੱਥਰ ਮਾਰਨ ਦਾ ਹੁਕਮ ਦੇ ਦਿੱਤਾ। ਉਸ ਤੋਂ ਬਾਅਦ ਉਹਨੇ ਜਿਹੜੇ ਉਹਦੇ ਤੀਰਅੰਦਾਜ਼ ਸਨ ਉਹਨਾਂ ਨੂੰ ਹੁਕਮ ਦਿੱਤਾ ਕਿ ਜਿਹੜੇ ਅੱਗ ਵਾਲੇ ਤੀਰ ਨੇ ਉਹ ਤੁਸੀਂ ਇਹ ਕਿਲੇ ਦੇ ਉੱਤੇ ਜਿਹੜਾ ਨਾ ਸੁੱਟਣਾ ਸ਼ੁਰੂ ਕਰ ਦਿਓ। ਉਹ ਜਦੋਂ ਤੀਰ ਸੁੱਟੇ ਤੇ ਉਹਦੇ ਨਾਲ ਜ਼ਾਰੀ ਗੱਲ ਹੈ ਜਿੱਥੇ ਕੋਈ ਪੱਠਾ ਦੱਥਾ ਪਿਆ ਸੀ, ਕੋਈ ਐਸੀ ਚੀਜ਼ ਜਿਹੜੀ ਅੱਗ ਨਾਲ ਸੜ ਸਕੇ, ਧੂੰਏ ਉੱਠਣੇ ਸ਼ੁਰੂ ਹੋ ਗਏ ਕਿਲੇ ਦੇ ਵਿੱਚੋਂ। ਉਧਰੋਂ ਜਿਹੜਾ ਰਾਤ ਤੱਕ ਜਿਹੜਾ ਇੱਕ ਦੋ ਸਾਈਡਾਂ ਤੋਂ ਜਿਹੜੀ ਹੈ ਨਾ ਬਹਿਰੋਰ ਕਿਲਾ ਉਹਦੀ ਕੰਧ ਟੁੱਟ ਗਈ। ਹੁਣ ਕੰਧ ਜਦੋਂ ਢਹਿ ਪਈ ਤੇ ਮੁਹੰਮਦ ਬਿਨ ਕਾਸਮ ਨੇ ਕਿਹਾ ਜੀ ਇੰਤਜ਼ਾਰ ਕਰੋ, ਹੋਰ ਕੰਨਾਂ ਢਾਓ, ਰਾਹ ਵੱਡਾ ਬਣਾਓ ਤਾਂ ਕਿ ਜਿਹੜਾ ਅੰਦਰ ਦੁਸ਼ਮਣ ਹੈ ਉਹਦੇ ਨਾਲ ਨਿਬੜਿਆ ਜਾ ਸਕੇ। ਹੁਣ ਜੀ ਇਹ ਝੜਪਾਂ ਹੋ ਰਹੀਆਂ ਸੀ। ਉਹਨਾਂ ਨੇ ਕੀ ਕੀਤਾ, ਇੱਕ ਰਾਹ ਜਿਹੜਾ ਕੋਈ ਖੁਫੀਆ ਰਾਹ ਸੀ ਬਹਿਰੋਰ ਤੋਂ ਬਾਹਰ ਨਿਕਲਣ ਦਾ, ਕੋਈ ਸੁਰੰਗ ਬਣੀ ਸੀ। ਕਈ ਫੌਜੀ ਜਿਹੜੇ ਨੇ ਸੁਰੰਗ ਥਾਣੀ ਭੱਜ ਗਏ। ਹੁਣ ਅਗਲੇ ਦਿਨ ਸਵੇਰੇ ਜਿਹੜਾ ਮੁਹੰਮਦ ਬਿਨ ਕਾਸਮ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਚਲੋ ਸ਼ਹਿਰ ਚ ਵੜ ਜਾਓ। ਜਦੋਂ ਸ਼ਹਿਰ ਦੇ ਵਿੱਚ ਵੜੇ ਤੇ ਛੋਟੀਆਂ ਮੋਟੀਆਂ ਤੇ ਉਸ ਤੋਂ ਬਾਅਦ ਵੀ ਕਈ ਲੋਕ ਜਿਹੜੇ ਨੇ ਗਾਇਬ ਸਨ ਤੇ ਬਹਿਰੋਰ ਤੇ ਜਿਹੜੇ ਹੈਗੇ ਸਨ ਕਿਲੇ ਦੇ ਲੋਕ, ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬਰਹਮਨਾਬਾਦ ਦਾ ਉਹਨਾਂ ਨੇ ਰੁਖ ਕੀਤਾ। ਜਾ ਕੇ ਜੇ ਸੀ ਇਹਨਾਂ ਨੂੰ ਦੱਸਿਆ ਕਿ ਬਹਿਰੋਰ ਲੁੱਟਿਆ ਗਿਆ। ਉਹ ਬੜਾ ਜਿਹੜਾ ਗਰਮ ਹੋਇਆ ਆਪਣੇ ਸਲਾਰ ਤੇ ਕਿ ਤੁਸੀਂ ਬਹਿਰੋਰ ਦਾ ਕਿਲਾ ਤੁਸੀਂ ਬਾਹਰ, ਤੁਹਾਨੂੰ ਕਿਹਨੇ ਕਿਹਾ ਸੀ ਬਾਹਰ ਨਿਕਲ ਕੇ ਲੜੋ, ਤੁਸੀਂ ਅੰਦਰ ਹੀ ਉਹਨਾਂ ਨੂੰ ਰੱਖ ਦੇ। ਮੈਂ ਤੇ ਇਸ ਲਈ ਤੁਹਾਡੀ ਫੌਜ ਉੱਥੇ ਛੱਡ ਕੇ ਆਇਆ ਸੀ ਤਾਂ ਕਿ ਮੈਨੂੰ ਇਹ ਬਰਹਮਨਾਬਾਦ ਦੇ ਬਾਹਰ ਜਿਹੜੀ ਜੰਗ ਹੈ ਉਹਦੇ ਵਾਸਤੇ ਬਹੁਤੀ ਤੋਂ ਬਹੁਤੀ ਮਦਦ ਮਿਲ ਸਕੇ। ਤੁਸੀਂ ਤੇ ਪਲਾਨ ਹੀ ਸਾਰਾ ਠੱਪ। ਇਹ ਦਿਨ ਸਨ ਸ਼ਵਾਲ ਦੇ। ਹਾਂਜੀ, ਅਗਰ ਅਸੀਂ ਵੇਖੀਏ ਤੇ ਇਹ ਦਿਨ ਹੈਗੇ ਸੀ, ਲਿਖਣ ਵਾਲਾ ਵੇਦਾ ਅੱਧ ਹਾੜ ਲੰਘ ਗਿਆ ਸੀ। ਹਾਂਜੀ, ਕਿ ਸੌਣ ਜਿਹੜਾ ਉਹਦਾ ਪੱਖ ਲੱਗ ਗਿਆ ਸੀ। ਇਹ ਦਿਨ ਸਨ ਗਰਮੀ ਦਾ, ਤੁਸੀਂ ਆਪ ਹਿਸਾਬ ਲਾ। ਇਹਨਾਂ ਦਿਨਾਂ ਦੇ ਵਿੱਚ ਹਬਸ ਵੀ ਵਾਵਾ ਹੁੰਦੀ ਹੈ ਗਰਮੀ। ਹੁਣ ਜਦੋਂ ਮੁਹੰਮਦ ਬਿਨ ਕਾਸਮ ਨੇ ਆਪਣੀਆਂ ਫੌਜਾਂ ਨੂੰ ਕਿਲੇ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕਿਹਾ ਜੀ ਸਾਰਾ ਗਸ਼ਤ ਕਰੋ, ਅਗਰ ਕੋਈ ਮਜ਼ਲੂਮ ਲੋਕ ਨੇ ਉਹਨਾਂ ਨੂੰ ਜਿਹੜਾ ਹੈ ਸਾਰਾ ਦਵੋ। ਲੇਕਿਨ ਸ਼ਹਿਰ ਚ ਕੋਈ ਲੋਕ ਨਹੀਂ ਸਨ। ਪਲੈਨਿੰਗ ਸੀ ਜੇ ਸੀਨਾ ਦੀ ਤੇ ਬਹਿਰੋਰ ਦਾ ਜਿਹੜਾ ਫੌਜੀ ਰਵੇ।
ਮਾਲੇ ਗਨੀਮਤ ਬੜਾ ਹੱਥ ਆਇਆ ਜੀ। ਮੁਹੰਮਦ ਬਿਨ ਕਾਸਮ ਨੇ ਬਹਿਰੋਰ ਦੇ ਵਿੱਚ ਆਪਣਾ ਬੰਦਾ ਜਿਹੜਾ ਇੱਕ ਨੂੰ ਲਾਇਆ, ਉਹਨੂੰ ਕਿਹਾ ਜੀ ਇਹ ਕੰਨਾ ਸਹੀ ਕਰੋ, ਇੱਥੇ ਆਪਣੇ ਝੰਡੇ ਝੁੰਡੇ ਲਾਓ, ਇੰਤਜ਼ਾਮਾਂ ਸਹੀ ਕਰੋ। ਅਗਰ ਕੋਈ ਲੋਕ ਆ ਕੇ ਰਹਿਣਾ ਚਾਹੁੰਦੇ ਨੇ ਆਪਣੇ ਬਾਲ ਬੱਚਿਆਂ ਨਾਲ ਤੇ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿਓ। ਇੰਨੀ ਗੱਲ ਕਰਕੇ ਉਹ ਗਿਆ ਦੇਲੀਆ ਵੱਲ। ਹੁਣ ਦੇਲੀਆ 'ਚ ਤੁਹਾਨੂੰ ਦੱਸਿਆ ਘੱਟੋ ਘੱਟ 10,000 ਦਾ ਲਸ਼ਕਰ ਸੀ। ਰਾਵੀ ਲਿਖਦਾ ਸੁਬਾਹ ਦਾ ਵਕਤ ਸੀ, ਪਹਿਲੇ ਦਿਨ ਹੀ ਮੁਸਲਮਾਨਾਂ ਨੇ ਜਾਂਦੇ ਹੀ ਜਿਹੜਾ ਨਾ ਮੁਹਾਸਰਾ ਕਰ ਲਿਆ ਦੇਲੀਆ ਦਾ। ਉਹਨੇ ਦਹਿਲੀਏ ਤੇ ਜਦੋਂ ਮੁਹਾਸਰਾ ਕੀਤਾ, ਉਸੇ ਦਿਨ ਸਵੇਰੇ ਅਗਲੇ ਦਿਨ ਸਵੇਰੇ ਜਿਹੜਾ ਨਾ ਮੂੰਹ ਮੇਰੇ ਕੁਛ ਲੋਕ ਬਾਹਰ ਆਏ ਕਿਲੇ ਤੋਂ। ਉਹਨਾਂ ਨੇ ਆ ਕੇ ਮੁਸਲਮਾਨਾਂ ਦੇ ਤੀਰ ਤੂਰ ਸੁੱਟੇ। ਮੁਸਲਮਾਨਾਂ ਨੇ ਜਵਾਬੀ ਕਾਰਵਾਈ ਕੀਤੀ, ਛੋਟੀ ਜਿਹੀ ਝੜਪ ਹੋਈ ਤੇ ਦੁਬਾਰਾ ਫੇਰ ਭੱਜ ਕੇ ਕਿਲੇ ਦੇ ਵਿੱਚ ਵੜ ਗਏ। ਜਦੋਂ ਮੁਸਲਮਾਨ ਬਹੁਤੇ ਲਾਗੇ ਆਏ, ਉਹਨਾਂ ਦਾ ਪਿੱਛਾ ਕਰਦੇ ਕਰਦੇ ਉੱਤੇ ਕੰਧਾਂ ਦੇ ਉੱਤੇ ਬੰਦੇ ਖਲੋਤੇ ਸੀ, ਉਹਨਾਂ ਨੇ ਜਿਹੜਾ ਨਾ ਮੁਸਲਮਾਨਾਂ ਦੇ ਤੀਰ ਤੂਰ ਮਾਰੇ। ਇਹ ਅੱਖ ਮਚੋਲੀ ਜਿਹੜੀ ਕਈ ਦਿਨ ਤੱਕ ਚੱਲਦੀ ਹੈ। ਕੁਛ ਇੱਕ ਜਿਹੜਾ ਹੈ ਉਹ ਲਿਖਦਾ ਵੀ, ਲਿਖਣ ਵਾਲਾ, ਉਹ ਕਹਿੰਦਾ ਜੀ 6 ਦਿਨ ਤੱਕ ਇੰਝ ਕੰਮ ਚੱਲਦਾ ਰਿਹਾ। 7ਵਾਂ ਦਿਨ ਜਦੋਂ ਹੋਇਆ, ਕੁਛ ਕਹਿੰਦੇ ਨੇ ਕਿ ਚੌਥੇ ਦਿਨ ਤੱਕ ਇੰਝ ਚੱਲ। ਹੁਣ ਇੱਕ ਦਿਨ ਮੂੰਹ ਨੇੜੇ ਜਿਹੜਾ ਹੈ ਇਤਲਾਹ ਮਿਲੀ ਕਿ ਜੀ ਇੱਕ ਬੂਆ ਖੁੱਲਿਆ ਕਿਲੇ ਦੀ ਜ਼ਿਆਦਾ, ਉੱਥੋਂ ਜਿਹੜਾ ਲਸ਼ਕਰ ਹੈ ਬਰਮਨਾਬਾਦ ਵੱਲ ਭੱਜੀ ਜਾਣ ਰਿਹਾ। ਉਹ ਜਦੋਂ ਮੁਹੰਮਦ ਬਿਨ ਕਾਸਮ ਕੋਲ ਇਤਲਾਹ ਆਈ, ਉਹਨੇ ਕਿਹਾ ਜੀ ਪਿੱਛਾ ਕਰੋ। ਖੋਜੀ ਜਿਹੜੇ ਨੇ ਚਾੜ ਦਿੱਤੇ ਲਸ਼ਕਰ ਦੇ ਪਿੱਛੇ ਤੇ ਸ਼ਹਿਰ ਦੇ ਵਿੱਚ ਜਿਹੜਾ ਕੁਛ ਲੋਕਾਂ ਨੂੰ ਵਾੜਿਆ। ਸ਼ਹਿਰ ਚ ਵੜੇ, ਉੱਥੇ ਕੋਈ ਜਿਹੜੇ ਕੋਈ ਬਚ ਗਏ ਸਨ ਬੰਦੇ, ਉਹਨਾਂ ਨਾਲ ਜਿਹੜਾ ਖੂਨੀ ਝੜਪਾਂ ਹੋਈਆਂ ਤੇ ਖੂਨੀ ਝੜਪਾਂ ਹੋਣ ਤੋਂ ਬਾਅਦ ਜਿਹੜਾ ਵੇ ਦੇਲੀਆ ਜਿਹੜਾ ਉਹ ਮੁਸਲਮਾਨਾਂ ਨੇ ਪਤਾ ਕਰ ਲਿਆ, ਕਬਜ਼ਾ ਮੁਸਲਮਾਨਾਂ ਦੇ ਕੋਲ। ਹੁਣ ਐਸੇ ਸ਼ਹਿਰ ਦੇ ਵਿੱਚ ਜਿਹੜਾ ਮੁਹੰਮਦ ਬਿਨ ਕਾਸਮ ਨੂੰ ਬਹੁਤ ਜ਼ਿਆਦਾ ਉਹਨੇ ਇੰਤਜ਼ਾਮ ਕੀਤੇ। ਇਸ ਸ਼ਹਿਰ ਚ ਵੀ ਲੋਕ ਪਹਿਲੇ ਉਹਨਾਂ ਨੇ ਕੱਢ ਲਏ ਸੀ ਇੱਥੇ ਦੇ ਹੁਕਮਰਾਨਾਂ। ਹੁਣ ਇੱਥੋਂ ਹੀ ਲਸ਼ਕਰ ਭੱਜ ਕੇ ਗਿਆ ਬਰਮਨਾਬਾਦ। ਇੱਥੇ ਮੁਹੰਮਦ ਬਿਨ ਕਾਸਮ 1-2 ਦਿਨ ਰਿਹਾ। ਉਹਨੇ ਇੰਤਜ਼ਾਮ ਕੀਤੇ, ਜਿਹੜੇ ਕੋਈ ਕਿਲੇ ਨੂੰ ਨੁਕਸਾਨ ਹੋਏ ਸੀ ਮੰਜਨੀਕਾ ਦੇ ਪਥਰਾਓ ਨਾਲ, ਉਹ ਉਹਨਾਂ ਨੇ ਕਿਹਾ ਜੀ ਮੁਰੰਮਤ ਸ਼ਰਮਤਾਂ ਕਰੋ। ਤੇ ਆਪ ਜਿਹੜਾ ਵੇ ਇਸ ਦੌਰਾਨ ਉਹਨੇ 2 ਖੱਤ ਲਿਖੇ, ਹਜਾਜ ਬਿਨ ਯੂਸਫ ਨੂੰ। ਮੁਹੰਮਦ ਬਿਨ ਕਾਸਮ ਨੇ ਖੱਤ ਲਿਖਿਆ ਹਜਾਜ ਬਿਨ ਯੂਸਫ ਨੂੰ। ਖੱਤ ਚ ਉਹਨੇ ਸਾਰਾ ਹਾਲ ਦੱਸਿਆ ਕਿ ਜਸੂਸਾਂ ਦੀਆਂ ਇਤਲਾਵਾਂ ਨੇ ਕਿ ਬਰਮਨਾਬਾਦ ਦੇ ਬਾਹਰ ਬੜਾ ਵੱਡਾ ਲਸ਼ਕਰ ਜਿਹੜਾ ਤਿਆਰ ਹੋ ਰਿਹਾ, ਪੂਰਾ ਹਿੰਦੁਸਤਾਨ ਉੱਥੇ ਇਕੱਠਾ ਹੋ ਰਿਹਾ ਤੇ ਮੇਰੇ ਵਾਸਤੇ ਜੋ ਹੁਕਮ ਹੈ ਦੱਸੋ, ਮੈਂ ਅਗਾਂਹ ਵਧਾਂ ਜਾਂ ਇੰਤਜ਼ਾਰ ਕਰਾਂ ਤੇ ਯਕਦਮ ਹਮਲਾ ਕਰਦਾ। ਦੂਜਾ ਉਹਨੇ ਖੱਤ ਲਿਖਿਆ ਜੇ ਸੀਨਾ ਨੂੰ। ਜੇ ਸੀਨਾ ਨੂੰ ਜਿਹੜਾ ਉਹਨੇ ਖੱਤ ਲਿਖਿਆ, ਉਹਨੇ ਕਿਹਾ ਜਾਂ ਤੇ ਮੇਰਾ ਜਿਹੜਾ ਇਹ ਖਲੀਫਾ ਉਹਦੀ ਇਤਾਅਤ ਕਬੂਲ ਕਰ, ਜਜ਼ੀਆ ਦੇ, ਨਹੀਂ ਤੇ ਤੂੰ ਜੰਗ ਵਾਸਤੇ ਤਿਆਰ ਹੋ ਜਾ। ਇਹ ਸਾਰੀ ਗੱਲ ਚੱਲ ਰਹੀ ਸੀ। ਦੂਸਰੇ ਪਾਸੇ ਜੇ ਸੀਨਾ ਜਿਹੜਾ ਉਹਨੇ ਫੌਜਾਂ ਦੀ ਚੜਾਈ ਕੀਤੀ ਸੀ, ਤੁਹਾਨੂੰ ਪਹਿਲਾਂ ਦੱਸਿਆ ਉਹਨੇ ਜਿੰਨੇ ਰਾਜੇ ਮਹਾਰਾਜੇ ਸਨ, ਰਿਸ਼ਤੇਦਾਰ ਨਿੱਕੇ ਨਿੱਕੇ ਵੱਡੇ ਵੱਡੇ ਅਹੁਦਿਆਂ ਤੇ ਸਨ, ਉਹਨਾਂ ਨੂੰ ਬਕਾਇਦਾ ਜਿਹੜਾ ਹੈ ਲਸ਼ਕਰ ਜਿਹੜਾ ਹੈ ਤਿਆਰ ਕਰਨ ਦੀਆਂ ਹੁਕਮ ਦੇ ਛੜੇ ਸੀ। ਜਦੋਂ ਮੁਹੰਮਦ ਬਿਨ ਕਾਸਮ ਬਰਮਨਾਬਾਦ ਦੇ ਬਾਹਰ ਪਹੁੰਚਣ ਵਾਲਾ ਸੀ, ਉਹਦੇ ਕੋਲ ਕੁਛ ਲੋਕ ਆਏ, ਉਹਨਾਂ ਚ ਅਰਬੀ ਨਸਲ ਵੀ ਸਨ, ਅਰਬੀ ਬੋਲਣ ਵਾਲੇ ਵੀ ਸਨ। ਇਹਨਾਂ ਦੇ ਵਿੱਚ ਉਹ ਲੋਕ ਸਨ ਜਿਹੜੇ ਕੈਦ ਹੋਏ ਸਨ, ਜਿਨ੍ਹਾਂ ਦੀ ਵਜ੍ਹਾ ਤੋਂ ਮੁਹੰਮਦ ਬਿਨ ਕਾਸਮ ਜਿਹੜਾ ਹੈ ਉਹਨੂੰ ਹਜਾਜ ਬਿਨ ਯੂਸਫ ਨੂੰ ਭੇਜਣਾ ਪਿਆ ਕਿ ਜਾ ਕੇ ਮੁਸਲਮਾਨ ਜਿਹੜੇ ਕੈਦੀ ਨੇ ਉਹਨਾਂ ਨੂੰ ਤੂੰ ਛੁਡਾਣਾ ਹੈ। ਲੇਕਿਨ ਬਾਕੀ ਜਿਹੜੇ ਕੁਛ ਖਾਨਦਾਨ ਜਿਹੜੇ ਨੇ ਹਜੇ ਤੱਕ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਸੀ। ਮੁਹੰਮਦ ਬਿਨ ਕਾਸਮ ਨੇ ਜਦੋਂ ਇਹਨਾਂ ਲੋਕਾਂ ਨੂੰ ਵੇਖਿਆ ਬੜਾ ਖੁਸ਼ ਹੋਇਆ, ਇਹਨਾਂ ਨਾਲ ਮਿਲਿਆ ਗਿਲਿਆ ਤੇ ਇਹਨਾਂ ਨੂੰ ਭੇਜ ਦਿੱਤਾ ਹਜਾਜ ਬਿਨ ਯੂਸਫ। ਉੱਥੇ ਚਲੇ ਗਏ ਜੀ। ਉੱਥੇ ਜਾ ਕੇ ਉਹਨਾਂ ਨੇ ਹਾਲਾਤ ਦੱਸੇ। ਹੁਣ ਜੰਗ ਜਿਹੜੀ ਹੈ ਬਰਹਮਨਾਬਾਦ ਦੇ ਬਾਹਰ ਹੋਣੀ ਹੈ, ਅਸੀਂ ਉਹਦੇ ਤੇ ਗੱਲ ਕਰਾਂਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਕਮੈਂਟ ਵੀ ਕਰੋ। ਰੱਬ